ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪ੍ਰਿਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 13 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਦਿੱਲੀ ਦੀ ਸਿਆਸਤ ਤੋਂ। ਸ਼ਰਮਾ ਜੀ, ਦਿੱਲੀ ਦੇ ਵਿੱਚ ਕਹਿੰਦੇ ਕੇਜਰੀਵਾਲ ਜੇਲੋਂ ਬਾਹਰ ਆ ਗਏ ਨੇ, ਪ੍ਰਚਾਰ ਆਪ ਦਾ ਕਰਨਗੇ ਤੇ ਮੁਨਾਫਾ ਭਾਜਪਾ ਦਾ ਕਿਵੇਂ ਹੋਊਗਾ ਜੀ? ਪ੍ਰਵੀਨ ਜੀ, ਇਹ ਅਦਾਲਤੀ ਪ੍ਰਕਿਰਿਆ ਜਿਹਦੇ ਤਹਿਤ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਜੀ, ਪਰ ਇਹ ਆਮ ਚਰਚਾ ਹੈ ਕਿ ਬਈ ਜਿਵੇਂ ਜਿਵੇਂ ਚੋਣਾਂ ਆਉਂਦੀਆਂ ਉਵੇਂ ਉਵੇਂ ਡੇਰਾ ਸਿਰਸਾ ਮੁਖੀ ਬਾਹਰ ਆਉਂਦਾ ਹੈ, ਜਿਵੇਂ ਜਿਵੇਂ ਪ੍ਰਚਾਰ ਦੀ ਲੋੜ ਹੁੰਦੀ ਹੈ ਕੇਜਰੀਵਾਲ ਬਾਹਰ ਆ ਜਾਂਦਾ ਹੈ। ਬਿਲਕੁਲ ਇਹਦਾ ਮਤਲਬ ਕੁਛ ਤਾਂ ਹੈ ਜੀ। ਦੂਸਰੇ ਪਾਸੇ ਆਪਾਂ 2 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਨਾ ਲੱਗੇ, ਰਾਸ਼ਟਰਪਤੀ ਸ਼ਾਸਨ ਨਾ ਲੱਗੇ, ਉਹਨੂੰ ਰੋਕਣ ਦੀ ਕਵਾਇਦ ਦੇ ਵਿੱਚ ਕਿ ਆਮ ਆਦਮੀ ਪਾਰਟੀ 90 ਸੀਟਾਂ ਤੇ ਲੜੀ, ਜਦੋਂ ਕਿ ਕਾਂਗਰਸ ਵੀ ਇਹਨਾਂ ਨਾਲ ਗੱਠਜੋੜ ਨਹੀਂ ਚਾਹੁੰਦੀ ਸੀ। ਘੱਟੋ ਘੱਟ ਹਰਿਆਣਾ ਵਾਲੀ ਕਾਂਗਰਸ ਤਾਂ ਜਮਾ ਨਹੀਂ ਚਾਹੁੰਦੀ ਸੀ। ਪਰ ਸਵਾਲ ਤਾਂ ਇੱਥੋਂ ਪੈਦਾ ਹੋ ਰਿਹਾ ਸੀ ਨਾ ਕਿ ਜੇ ਤੁਸੀਂ ਕਾਂਗਰਸ ਤੋਂ 10 ਸੀਟਾਂ ਮੰਗ ਰਹੇ ਹੋ ਤਾਂ ਤੁਸੀਂ 90 ਤੇ ਲੜਨ ਦੇ ਸਮਰੱਥ ਨਹੀਂ। ਜੇ ਤੁਸੀਂ ਸੱਚਮੁੱਚ ਸਮਝੌਤੇ ਜਾਣਾ ਹੁੰਦਾ, ਤੁਸੀਂ 35-40 ਸੀਟਾਂ ਮੰਗਦੇ, 25-30 ਤੇ ਸਮਝੌਤਾ ਹੁੰਦਾ, ਫਿਰ ਤਾਂ ਲੱਗਦਾ ਕਿ ਤੁਸੀਂ ਬਰਾਬਰ ਦੀ ਕੁੱਤੇ ਰਹਿ ਗਏ ਹੋ। ਪਰ ਤੁਸੀਂ 90 ਤੇ ਲੜ ਰਹੇ ਹੋ ਤੇ ਸੀਟਾਂ ਮੰਗ ਰਹੇ ਸੀ ਸਮਝੌਤੇ 'ਚ 10। ਇਹਦਾ ਮਤਲਬ ਤੁਹਾਡੀ ਤਿਆਰੀ ਕਿਸ ਸਥਿਤੀ 'ਚ ਹੈ, ਤੁਸੀਂ 90 ਤੇ ਲੜ ਕੇ ਕਿਹਨੂੰ ਫਾਇਦਾ ਦੇਣਾ? ਸੋ ਹੁਣ ਅਰਵਿੰਦ ਕੇਜਰੀਵਾਲ ਜਦੋਂ ਜ਼ਮਾਨਤ ਤੇ ਬਾਹਰ ਆਏ, ਕਿਉਂਕਿ ਈਡੀ ਦੀ ਜ਼ਮਾਨਤ ਪਹਿਲਾਂ ਮਿਲੀ ਹੋਈ ਸੀ, CBI ਵਾਲੇ ਮਾਮਲੇ ਜ਼ਮਾਨਤ ਨਹੀਂ ਮਿਲ ਰਹੀ ਸੀ। ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੀ ਧਿਰ ਨੇ 2 ਤਰ੍ਹਾਂ ਦੀ ਪਟੀਸ਼ਨ ਪਾਈ ਸੀ। ਇੱਕ ਪਟੀਸ਼ਨ ਪਾਈ ਸੀ ਕਿ CBI ਨੇ ਗੈਰ ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰੀ ਕੀਤੀ ਹੈ, ਦੂਜੀ ਪਾਈ ਸੀ ਜ਼ਮਾਨਤ ਦਿੱਤੀ ਜਾਵੇ ਜੀ। ਸੋ ਜਿਹੜੀ ਗੈਰ ਕਾਨੂੰਨੀ ਹਵਾਲੇ ਨਾਲ ਪਾਈ ਪਟੀਸ਼ਨ ਕਿ ਗੈਰ ਕਾਨੂੰਨੀ ਗ੍ਰਿਫਤਾਰੀ ਆ, ਉਹਨੂੰ ਤਾਂ ਅਦਾਲਤ ਨੇ ਮਾਨਯੋਗ ਨੇ ਕਹਿਤਾ ਕਿ ਗ੍ਰਿਫਤਾਰੀ ਤਾਂ ਜਾਇਜ਼ ਆ, ਪੁੱਛਗਿੱਛ ਛਾਣਬੀਣ ਤਾਂ ਚੱਲੂਗੀ, ਪੜਚੋਲ ਤਾਂ ਹੋਊਗੀ, ਹੈਨਾ। ਪਰ ਠੀਕ ਹੈ, ਤੁਸੀਂ ਜ਼ਮਾਨਤ ਦੀ ਨੋਰਮ ਪੂਰੇ ਕਰ ਦਿਓ, ਜ਼ਮਾਨਤ ਦੇ ਹੱਕਦਾਰ ਹੋ, ਤੁਹਾਨੂੰ ਜ਼ਮਾਨਤ ਦਿੱਤੀ ਜਾਂਦੀ ਹੈ। ਵੈਸੇ ਤਾਂ 177 ਦਿਨ ਹੋ ਗਏ ਅਰਵਿੰਦ ਕੇਜਰੀਵਾਲ ਨੂੰ ਇਸ ਉਲਝਣ 'ਚ ਉਲਝਿਆ ਹੋਇਆ, ਕਿਉਂਕਿ 21 ਮਾਰਚ ਨੂੰ ਉਹਨਾਂ ਨੂੰ 2023 ਨੂੰ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਜੀ। 26 ਜੂਨ ਹੁਣੀ ਹਾਲ ਹੀ ਦੇ ਵਿੱਚ 26 ਜੂਨ 2024 ਨੂੰ CBI ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਤੋਂ ਜੇਲ੍ਹ ਦੇ ਅੰਦਰ ਇਹ ਦੁਬਾਰਾ ਹਿਰਾਸਤ 'ਚ ਲੈ ਲਿਆ ਸੀਗਾ। ਸੋ ਇਹ ਸਾਰੀ ਪ੍ਰਕਿਰਿਆ ਦੇ ਹਵਾਲੇ ਜੇ ਸਮਝਣਾ ਹੋਵੇ ਤਾਂ 177 ਦਿਨ ਹੋ ਗਏ, ਪਰ ਇਹਦੇ ਵਿੱਚੋਂ 21 ਦਿਨ ਅਰਵਿੰਦ ਕੇਜਰੀਵਾਲ ਪਹਿਲਾਂ ਵੀ ਬਾਹਰ ਆ ਚੁੱਕੇ ਨੇ ਨਾ। ਸੋ ਜੇ ਉਹ 21 ਦਿਨ ਤੁਸੀਂ ਲਾਂਭੇ ਵੀ ਕਰ ਲਓ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ 156 ਦਿਨਾਂ ਤੋਂ ਵੱਧ ਬਕਵਾ ਹੋ ਗਿਆ ਅਰਵਿੰਦ ਕੇਜਰੀਵਾਲ ਨੂੰ ਅੰਦਰ ਰਹਿੰਦੇ। ਤੇ ਹੁਣ ਜਿੱਦਾਂ ਹੀ ਅਰਵਿੰਦ ਕੇਜਰੀਵਾਲ ਬਾਹਰ ਆਏ, ਉਸੇ ਇੱਕੋ ਪੁਰਾਣੀ ਟੋਨ ਦੇ ਵਿੱਚ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ, ਸਮਰਥਕਾਂ, ਲੀਡਰਾਂ ਨੇ ਕਿਹਾ ਕਿ ਸੱਚ ਦੀ ਜਿੱਤ ਹੋ ਗਈ। ਮਤਲਬ ਈਡੀ ਜੇ ਕੇਜਰੀਵਾਲ ਨੂੰ ਫੜਦੀ ਆ ਤਾਂ ਬਹੁਤ ਵੱਡਾ ਗੁਨਾਹ ਕਰਦੀ ਆ, ਜੇ ਈਡੀ ਕਿਸੇ ਹੋਰ ਤੇ ਕਾਰਵਾਈ ਕਰਦੀ ਆ ਈਡੀ ਬਹੁਤ ਸੱਚੀ ਆ, ਹੈ ਨਾ। ਤੇ ਜੇ ਈਡੀ ਜਾਂ ਸਿਸਟਮ ਅਦਾਲਤ ਇਹਨਾਂ ਨੂੰ ਜ਼ਮਾਨਤ ਦੇ ਦਿੰਦਾ, ਜ਼ਮਾਨਤ ਤੇ ਹੀ ਫਿਰ ਸੱਚ ਦੀ ਜਿੱਤ ਹੋ ਜਾਂਦੀ ਹੈ, ਤੇ ਦੂਜਿਆਂ ਦੀ ਵਾਰ ਨੂੰ ਫਿਰ ਝੂਠ ਦੀ ਜਿੱਤ ਹੁੰਦੀ ਹੈ ਜੇ ਦੂਜੇ ਜ਼ਮਾਨਤ ਤੇ ਆਉਂਦੇ ਨੇ ਜੀ, ਹੈ ਨਾ। ਸੋ ਇਸ ਲਈ ਇਹ ਆਪਣੇ ਆਪ ਸਵਾਲ ਹੈ ਕਿ ਤੁਸੀਂ ਇਹ ਕੀ ਇੰਨੇ ਅਣਜਾਣ ਨੇ, ਕੀ ਇੰਨੇ ਜਵਾਕ ਨੇ, ਉਹਨੂੰ ਇਹ ਨਹੀਂ ਪਤਾ ਕਿ ਭਾਈ ਤੁਸੀਂ ਦੋਸ਼ ਮੁਕਤ ਨਹੀਂ ਹੋਏ, ਤੁਹਾਨੂੰ ਕਲੀਨ ਚਿੱਟ ਨਹੀਂ ਮਿਲ ਗਈ, ਹੈ ਨਾ, ਤੁਹਾਨੂੰ ਜ਼ਮਾਨਤ ਮਿਲੀ ਹੈ, ਕੇਸ ਤਾਂ ਚੱਲ ਰਿਹਾ ਜੇ। ਚਲੋ ਰਾਜਨੀਤਿਕ ਧਿਰਾਂ ਨੇ ਉਹਨਾਂ ਨੇ ਆਪਣੇ ਢੰਗ ਨਾਲ ਉਸ ਢੰਗ ਨਾਲ ਗੱਲ ਕਰਨੀ ਹੁੰਦੀ ਹੈ। ਸੋ ਹੁਣ ਦਿੱਲੀ ਦੀ ਤਿਹਾੜ ਜੇਲ੍ਹ ਚੋਂ ਬਾਹਰ ਨਿਕਲ ਕੇ ਅਰਵਿੰਦ ਕੇਜਰੀਵਾਲ ਜੀ ਆਉਂਦੇ ਦਿਨਾਂ 'ਚ ਹਰਿਆਣਾ 'ਚ ਪ੍ਰਗਟ ਹੋਣਗੇ। 20 ਦਿਨ ਹੈਗੇ ਫੇਰ ਪ੍ਰਚਾਰ ਕਰਨ ਲਈ, ਤੇ ਇਹ 20 ਦਿਨਾਂ 'ਚੋਂ ਦੱਬ ਕੇ ਆਪਣੇ 90 ਉਮੀਦਵਾਰਾਂ ਲਈ ਵੋਟਾਂ ਮੰਗਣਗੇ।
ਤੇ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਕੇਜਰੀਵਾਲ ਦੇ ਬਾਹਰ ਆਉਣ ਤੇ ਬਾਹਰੋਂ ਖੁਸ਼ ਹੈ ਤੇ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਭਾਜਪਾ ਅੰਦਰੋਂ ਖੁਸ਼ ਹੈ। ਠੀਕ ਹੈ, ਕਿ ਸਾਡੀ ਗੱਲ ਬਣ ਗਈ, ਇਹ ਜਿੰਨੀਆਂ ਵੋਟਾਂ ਮੰਗੂਗਾ, ਜਿੰਨਾ ਪ੍ਰਚਾਰ ਕਰੂਗਾ, ਉਹਨਾਂ ਸਾਨੂੰ ਲਾਹਾ ਮਿਲ ਸਕਦਾ। ਕਿਉਂਕਿ ਇਹੀ ਪਹਿਲੂ ਤੇ ਕਾਂਗਰਸ ਦੀ ਹਾਈਕਮਾਂਡ ਸੋਚਦੀ ਸੀ ਕਿ ਕਿਤੇ ਕਿ ਬੀਜੇਪੀ ਦੀ ਜਿਹੜੀ ਵਿਰੋਧੀ ਵੋਟ ਹੈ ਉਹ ਬੀਜੇਪੀ ਦੇ ਪਾਲੇ ਚੋਂ ਨਿਕਲ ਕੇ ਕਾਂਗਰਸ ਨੂੰ ਪੈਣ ਦੀ ਬਜਾਏ ਕਿਤੇ ਆਪ ਨੂੰ ਨਾ ਪੈ ਜਾਵੇ। ਭਾਜਪਾ ਨੂੰ ਇਸ ਲਈ ਵੀ ਸਾਹ ਆ ਰਿਹਾ ਕਿ ਇਸ ਵਾਰ ਇੰਝ ਲੱਗ ਰਿਹਾ ਕਿ ਜਿਵੇਂ ਪੰਜਾਬ ਦੇ ਵਿੱਚ ਸਥਿਤੀ ਹੋਈ ਸੀ ਕਿ ਵੀ ਆਮ ਆਦਮੀ ਪਾਰਟੀ ਇੱਕੋ ਪਾਸੜ ਹੋ ਕੇ ਜਿੱਤੀ ਤੇ ਦੂਸਰੇ ਪਾਸੇ ਕਾਂਗਰਸ ਵਿਰੋਧੀ ਧਿਰ ਚ ਆਈ ਵੀ ਪਰ ਬੜੀ ਸੀਮਤ ਸੀਟਾਂ ਦੇ ਨਾਲ, ਤੇ ਬਾਕੀ ਤਾਂ ਦਲ ਲੱਭੇ ਹੀ ਨਹੀਂ। ਇਸ ਵਾਰ ਅਜਿਹਾ ਕੁਛ ਭਾਜਪਾ ਨੂੰ ਲੱਗ ਰਿਹਾ ਕਿਤੇ ਕਿ ਇਹ ਸਾਡੇ ਨਾਲ ਨਾ ਹੋਵੇ ਕਿ ਜਿਹਨੂੰ ਅਸੀਂ ਲਗਾਤਾਰ ਹਰਾਉਂਦੇ ਆਏ ਹਾਂ, ਹੁੱਡਾ ਐਂਡ ਟੀਮ, ਉਹ ਇਸ ਵਾਰ ਕਿਤੇ ਪੁੰਜਾ ਫਿਰ ਜਿੱਤ ਨਾ ਲੈ ਜਾਵੇ ਤੇ ਸਾਡੀ ਸੀਮਤ ਸਥਿਤੀ ਹੋ ਜਾਵੇ। ਬਾਕੀ ਦਲਾਂ ਨੂੰ ਇਸ ਵਾਰ ਇਹ ਖਤਰਾ ਕਿ ਅਸੀਂ ਇਕਾਈ ਦਾ ਅੰਕ ਵੀ ਛੂਹ ਲਈਏ, ਦੁਹਾਈ ਦੇ ਤੱਕ ਦਾ ਜਾਣਾ ਬਹੁਤ ਔਖਾ ਹੈ। ਹਰਿਆਣੇ ਦੇ ਲੋਕਾਂ 'ਚ ਆਮ ਚਰਚਾ ਕਿ ਇਸ ਵਾਰ ਅਨੈਲੋ, ਜਜਪਾ, ਇਹ ਸਾਰੇ ਦਲ ਤਾਂ ਹੁਣ ਲੱਭਣੇ ਨਹੀਂ, ਤੇ ਜੇ ਨਹੀਂ ਲੱਭਣੇ ਤਾਂ ਉਹਦੇ ਵਿੱਚ ਆਮ ਆਦਮੀ ਪਾਰਟੀ ਕੀ ਲੱਭ ਜੂਗੀ ਜਾਂ ਆਮ ਆਦਮੀ ਪਾਰਟੀ ਹੁਣ ਭਾਜਪਾ ਨੂੰ ਫਾਇਦਾ ਦੇ ਜੂਗੀ। ਸੋ ਇਸ ਲਈ ਕੀ ਇਹ ਕਿਸੇ ਸਮਝੌਤੇ ਦੇ ਤਹਿਤ ਹੋਇਆ ਸਾਰਾ ਕੁਝ ਜਾਂ ਇੱਕ ਪ੍ਰਕਿਰਿਆ ਆਪਣੇ ਆਪ ਚੱਲ ਰਹੀ ਸੀ, ਸਹਿਜ ਸੁਭਾਅ ਇਹ ਚੋਣਾਂ ਦੇ ਨੇੜੇ ਆ ਕੇ ਹੋਗੀ। ਸੋ ਲੋਕ ਇਸ ਨੂੰ ਇਸ ਨਜ਼ਰੀਏ ਤੋਂ ਦੇਖ ਰਹੇ ਨੇ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਪ੍ਰਵੀਨ ਜੀ ਕਿ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਤੇ ਉਹ ਪ੍ਰਚਾਰ ਆਪ ਦਾ ਕਰਨਗੇ, ਪਰ ਫਾਇਦਾ ਭਾਜਪਾ ਨੂੰ ਹੋਊਗਾ, ਖਾਸ ਕਰਕੇ ਹਰਿਆਣਾ 'ਚ। ਕਿੰਨਾ ਕੁ ਹੁੰਦਾ ਇਹ ਦੱਸਣਗੇ ਜਾਂ ਲੋਕ ਵੋਟਰਾਂ ਤੇ ਦੱਸਣਗੇ। ਪਰ ਪੰਜਾਬ ਦੇ ਲਈ ਫਿਕਰਮੰਦੀ ਵਾਲੀ ਸਥਿਤੀ ਇਹ ਆ ਕਿ ਪੰਜਾਬ ਦੀ ਸਮੁੱਚੀ ਸਰਕਾਰ ਨੇ ਹਰਿਆਣੇ 'ਚ ਛਾਉਣੀ ਪਾ ਲਈ ਹੈ। ਪੰਜਾਬ 'ਚ ਚਾਹੇ ਬਿਜਲੀ ਵਾਲਿਆਂ ਦਾ ਧਰਨਾ ਚੱਲ ਰਿਹਾ ਹੋਵੇ, ਪੰਜਾਬ 'ਚ ਚਾਹੇ ਮਤਲਬ ਡਾਕਟਰ ਹੜਤਾਲ ਤੇ ਹੋਣ, ਪੰਜਾਬ 'ਚ ਚਾਹੇ ਪਾਣੀਆਂ ਨੂੰ ਲੈ ਕੇ ਮੋਰਚੇ ਲੱਗ ਰਹੇ ਹੋਣ, ਪੰਜਾਬ 'ਚ ਚਾਹੇ ਕਿਸਾਨੀ ਧਰਨੇ ਚੱਲ ਰਹੇ ਹੋਣ, ਪੰਜਾਬ 'ਚ ਚਾਹੇ ਆਰਥਿਕ ਸੰਕਟ ਹੋਵੇ, ਇਹਨਾਂ ਕਰਜ਼ੇ ਦੀ ਸਥਿਤੀ ਨੂੰ ਲੈ ਕੇ ਹੋਵੇ, ਲਾਅ ਐਂਡ ਆਰਡਰ ਦੀ ਸਥਿਤੀ ਇਹੋ ਜਿਹੀ ਹੋਵੇ, ਉਹਦੇ ਬਾਵਜੂਦ ਕੋਈ ਫਿਕਰ ਨਹੀਂ। ਅਸੀਂ ਪ੍ਰਚਾਰ ਕਰਨਾ, ਅਸੀਂ ਰੋਡ ਸ਼ੋਅ ਕਰਨਾ, ਅਸੀਂ ਰੈਲੀ ਧਰਨਾ ਕਰਨਾ, ਅਸੀਂ ਚੱਲੇ ਜੀ ਹਰਿਆਣਾ। ਚੇਅਰਮੈਨ ਤੋਂ ਲੈ ਕੇ ਐਮਐਲਏ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ, ਸਾਰੇ ਹਰਿਆਣਾ ਡੇਰਾ ਲਾ ਕੇ ਬੈਠੇ ਨੇ। ਪੰਜਾਬ ਦੀ ਸਰਕਾਰ ਵੀ ਗਈ ਤੇ ਪੰਜਾਬ ਦਾ ਪੈਸਾ ਵੀ ਜਾ ਰਿਹਾ। ਦੇਖੋ, ਇੱਕ ਚੀਜ਼ ਤਾਂ ਚਲੋ ਆਪਾਂ ਹਰ ਵਾਰ ਤਾਂ ਸ਼ਰਮਾ ਜੀ ਇਹ ਗੱਲ ਕਰਦੇ ਹੀ ਆ ਕਿ ਹਰ ਜਿਹੜੀ ਪੋਲੀਟੀਕਲ ਇਕੁਏਸ਼ਨ ਆ ਉਹ ਹਰ ਥਾਂ ਤੇ ਤਾਂ ਲਾਗੂ ਨਹੀਂ ਹੋ ਸਕਦੀ, ਪੋਲੀਟੀਕਲ ਥਿਓਰੀ ਹਰ ਥਾਂ ਤੇ ਉਹ ਲਾਗੂ ਨਹੀਂ ਹੋ ਸਕਦੀ। ਪਰ ਜਿਹੜਾ ਤੁਸੀਂ ਬੀਜੇਪੀ ਵਾਲਾ ਤਰਕ ਦਿੰਦੇ ਆ ਉਹ ਕਿਉਂਕਿ ਗੁਜਰਾਤ ਦੇ ਵਿੱਚ ਉਹਨਾਂ ਨੇ ਦੇਖਿਆ, ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਥੇ ਜਿੱਥੇ ਦਸਤਕ ਹੋਈ, ਜਿੱਥੇ ਜਿੱਥੇ ਉਹਨਾਂ ਨੇ ਜ਼ਿਆਦਾ ਵੋਟਾਂ ਹਾਸਲ ਕੀਤੀਆਂ, ਉੱਥੇ ਕਾਂਗਰਸ ਦਾ ਨੁਕਸਾਨ ਹੋਇਆ ਸਿੱਟੇ ਵਜੋਂ, ਫਿਰ ਸੱਤਾ ਦੇ ਵਿੱਚ ਆ ਗਈ। ਸੋ ਉਹ ਤਾਂ ਆਪਦੀ ਥਾਂ ਤੇ ਖੁਸ਼ ਨੇ ਜੀ। ਪਰ ਤੁਸੀਂ ਇਹ ਦੇਖੋ ਨਾ ਕਿ 2014 ਚ ਵੀ ਆਮ ਆਦਮੀ ਪਾਰਟੀ ਆਮ ਚੋਣਾਂ ਹਰਿਆਣੇ ਚ ਲੜੀ ਸੀ, ਸਾਰਿਆਂ ਦੀ ਜ਼ਮਾਨਤ ਜ਼ਬਤ ਹੋਈ ਸੀ। 2019 ਦੇ ਵਿੱਚ ਵੀ ਇਸਨੇ ਪੈਰ ਧਰਾ ਕੀਤਾ, ਜ਼ਮਾਨਤ ਜ਼ਬਤ ਹੋਈ। 2024 ਚ ਇੰਡੀਆ ਗੱਠਜੋੜ ਦੇ ਤਹਿਤ ਇੱਕੋ ਸੀਟ ਤੇ ਲੜੇ, ਉੱਥੇ ਵੀ ਉਮੀਦਵਾਰ ਜਿਤਾ ਨਹੀਂ ਸਕੇ। 2024 ਚ ਦੇਸ਼ ਭਰ ਦੇ ਵਿੱਚ 22 ਸੀਟਾਂ ਤੇ ਲੜੀ ਸੀ ਆਮ ਆਦਮੀ ਪਾਰਟੀ ਐਮਪੀ ਦੀਆਂ ਚੋਣਾਂ, ਤੇ 22 ਚੋਂ 3 ਜਿੱਤੇ। ਉਹ ਵੀ ਪੰਜਾਬ ਚ, ਸਿਰਫ ਉਹ ਵੀ ਪੰਜਾਬ ਚ। ਬਿਲਕੁਲ ਜੀ, ਪੰਜਾਬ ਚ 13 ਸੀਟਾਂ ਤੇ ਲੜੇ, 92 ਐਮਐਲਏ ਦੇ ਹੁੰਦਿਆਂ ਮਤਲਬ 10 ਸੀਟਾਂ ਘੱਟੋ ਘੱਟ ਬਣਦੀਆਂ ਸੀ ਇਹਨਾਂ ਦੀਆਂ, ਹੈਨਾ, ਤੇ ਤਾਂ ਵੀ ਜਿੱਤੇ 3। ਤੇ ਦਿੱਲੀ ਦੇ ਵਿੱਚ 4 ਸੀਟਾਂ ਤੇ ਲੜੇ, 4 ਹਾਰ ਗਏ ਸਰਕਾਰ ਹੁੰਦਿਆਂ ਲਗਾਤਾਰ, ਔਰ ਗੱਠਜੋੜ ਚ ਲੜੇ। ਹਰਿਆਣੇ ਚ 1 ਸੀਟ ਤੇ ਲੜੇ ਸੀ, ਉਹ ਵੀ ਹਾਰ ਗਏ। ਗੁਜਰਾਤ ਚ 2 ਸੀਟਾਂ ਤੇ ਲੜੇ, ਉਹ ਵੀ ਹਾਰ ਗਏ। ਅਸਾਮ ਚ 2 ਸੀਟਾਂ ਤੇ ਲੜੇ, ਉਹ ਵੀ ਹਾਰ ਗਏ। ਤੇ ਹਰਿਆਣਾ ਅਜੇ ਵੀ ਕੇਜਰੀਵਾਲ ਨੂੰ ਆਪਣਾ ਪੁੱਤ ਮੰਨਣ ਲਈ ਤਿਆਰ ਨਹੀਂ, ਭਰੋਸਾ ਨਹੀਂ ਕਰਦਾ ਜੀ ਜੀ ਜੀ, ਹੈਨਾ। ਤੇ ਪਰ ਫਿਰ ਵੀ ਇਸ ਵਾਰ 90 ਤੇ ਲੜ ਰਹੇ ਨੇ, ਤੇ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਫਾਇਦਾ ਕਿਹਨੂੰ, ਨੁਕਸਾਨ ਕਿਹਨੂੰ। ਹਾਂ, ਜਿਹੜੇ ਹਵਾਲੇ ਨਾਲ ਰਾਸ਼ਟਰਪਤੀ ਕੋਲ ਸ਼ਿਕਾਇਤ ਕੀਤੀ ਆ ਦਿੱਲੀ ਦੇ ਬੀਜੇਪੀ ਲੀਡਰਾਂ ਨੇ, ਉਹ ਮਸਲਾ ਤਾਂ ਜਿਉਂ ਦਾ ਤਿਉਂ ਖੜਾ, ਚਾਹੇ ਜ਼ਮਾਨਤ ਮਿਲ ਗਈ। ਮਾਨਯੋਗ ਅਦਾਲਤ ਨੇ ਜ਼ਮਾਨਤ ਦਿੰਦੇ ਜਿਹੜੀਆਂ ਸ਼ਰਤਾਂ ਲਾਈਆਂ ਨੇ ਨਾ, 6 ਸ਼ਰਤਾਂ ਲਾਈਆਂ। 6 ਸ਼ਰਤਾਂ ਦੇ ਵਿੱਚੋਂ ਮਤਲਬ ਜੇਕਰ ਤੁਸੀਂ ਸਿੱਧੇ ਰੂਪ ਚ ਦੇਖੋ ਤਾਂ 2 ਸ਼ਰਤਾਂ ਦਾ ਮੁੱਖ ਅਹਿਮ ਪਹਿਲੂ ਹੈ। ਉਹ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਦਫ਼ਤਰ ਨਹੀਂ ਜਾ ਸਕਣਗੇ। ਠੀਕ ਹੈ, ਅੱਛਾ। ਅਰਵਿੰਦ ਕੇਜਰੀਵਾਲ ਕਿਸੇ ਵੀ ਸਰਕਾਰੀ ਫਾਈਲ ਤੇ ਦਸਤਖਤ ਨਹੀਂ ਕਰ ਸਕਣਗੇ। ਤੇ ਇਹਦਾ ਮਤਲਬ ਜਿਹੜਾ ਸਰਕਾਰ ਨੂੰ ਲੈ ਕੇ ਸੰਵਿਧਾਨਕ ਸੰਕਟ ਦਾ ਮਸਲਾ ਖੜਾ, ਉਹ ਤਾਂ ਜਿਉਂਦਾ ਤਿਉਂ ਖੜਾ, ਤਲਵਾਰ ਤਾਂ ਲਟਕ ਰਹੀ ਹੈ ਨਾ ਕੇਜਰੀਵਾਲ ਦੇ ਉੱਤੇ। ਇਸ ਲਈ ਸ਼ਾਇਦ ਜ਼ਿਆਦਾ ਪ੍ਰਚਾਰ ਕਰਨ ਕਿ ਨਾ ਵੀ ਨਾ ਦਿੱਲੀ ਦੀ ਸਰਕਾਰ ਬਚੀ ਰਹੇ ਆਪਣੀ। ਜੀ ਜੀ। ਤੇ ਦੂਸਰਾ, ਕੋਈ ਵੀ ਜਨਤਕ ਬਿਆਨ ਨਹੀਂ ਦੇਣਗੇ ਸੰਬੰਧਿਤ ਕੇਸ ਨੂੰ ਲੈ ਕੇ, ਠੀਕ ਹੈ ਨਾ। ਤੇ ਇੱਕ ਸ਼ਰਤ ਪੂਰੀ ਕਰਤੀ, 10 ਲੱਖ ਰੁਪਏ ਦੇ ਜਿਹੜੇ ਬੌਂਡ ਭਰਨੇ ਸੀ ਜ਼ਮਾਨਤ ਤੇ, ਉਹ ਭਰਤੇ, ਤਾਂ ਕੱਲ ਬਾਹਰ ਆਏ ਨੇ। ਜਾਂਚ ਪੜਤਾਲ ਦੇ ਵਿੱਚ ਕਿਤੇ ਵੀ ਰੋੜਾ ਨਹੀਂ ਅਟਕਾਉਣਗੇ, ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ, ਧਮਕਾਉਣ ਡਰਾਉਣ ਮਿਲਣ ਦੀ ਕੋਸ਼ਿਸ਼ ਨਹੀਂ ਕਰਨਗੇ। ਜ਼ਰੂਰਤ ਪੈਣ ਤੇ ਟ੍ਰਾਇਲ ਕੋਰਟ ਦੇ ਵਿੱਚ ਤੇ ਜਾਂਚ ਸਹਿਯੋਗ ਕਰਨਗੇ। 6 ਸ਼ਰਤਾਂ ਸੀ, 6 ਚੋਂ 2 ਬਹੁਤ ਅਹਿਮ ਹੈ।
ਮਤਲਬ ਤੁਸੀਂ ਸਰਕਾਰ ਦੇ ਰੂਪ ਚ ਬਾਹਰ ਨਹੀਂ ਆਏ, ਮੁੱਖ ਮੰਤਰੀ ਦਾ ਅਹੁਦਾ ਰੱਖਣ ਨਾਲ ਤੁਸੀਂ ਮੁੱਖ ਮੰਤਰੀ ਨਹੀਂ ਹੈਗੇ, ਤੁਹਾਨੂੰ ਮੁੱਖ ਮੰਤਰੀ ਵਜੋਂ ਦਸਤਖਤ ਕਰਨ ਦਾ, ਦਫ਼ਤਰ ਜਾਣ ਦਾ ਅਧਿਕਾਰ ਨਹੀਂ ਮਿਲਿਆ, ਮਤਲਬ ਇਹਨਾਂ ਤੋਂ ਫਿਰ ਪ੍ਰਚਾਰ ਲਈ ਉਹ ਬਾਹਰ ਆਏ ਨੇ, ਸਿੱਧੀ ਜੀ ਗੱਲ ਹੈ। ਜੀ ਬਿਲਕੁਲ। ਪੰਜਾਬ ਚ 12 ਥਾਵਾਂ ਤੇ NIA ਨੇ ਰੇਡ ਮਾਰੀ ਹੈ ਜੀ, ਤੇ 7 ਥਾਵਾਂ ਕਹਿ ਲਓ ਜਾਂ 7 ਛਾਪੇ ਅੰਮ੍ਰਿਤਪਾਲ ਦੇ ਨਜ਼ਦੀਕੀਆਂ ਤੇ ਮਾਰੇ ਨੇ ਪ੍ਰਵੀਨ ਜੀ। ਸ਼ੁੱਕਰਵਾਰ ਦੀ ਸਵੇਰੇ ਜੀ 6:30 ਵਜੇ ਮੀਡੀਆ ਕਰਮੀਆਂ ਦੇ, ਪੱਤਰਕਾਰਾਂ ਦੇ, ਰਾਜਨੀਤਿਕ ਘਰਾਣਿਆਂ ਦੇ ਫੋਨ ਖੜਕਣੇ ਸ਼ੁਰੂ ਹੋ ਗਏ ਸੀ। ਜਿਹੜੇ ਫੋਨ 9 ਵਜੇ ਚੱਕਣੇ ਸ਼ੁਰੂ ਕਰਦੇ ਆ, ਉਹਨਾਂ ਨੂੰ ਕੱਲ 6:30 ਵਜੇ ਤਾਰਾਂ ਖੜਕਣੇ ਸ਼ੁਰੂ ਹੋ ਗਈਆਂ, ਕਿਉਂਕਿ 6 ਵਜੇ ਦੇ ਕਰੀਬ ਪੰਜਾਬ ਦੇ 12 ਤੋਂ ਵੱਧ ਥਾਵਾਂ ਤੇ NIA ਦੀ ਰੇਡ ਪਈ ਹੈ। ਇੱਕੋ ਸਮੇਂ ਇੱਕੋ ਤਰੀਕੇ ਨਾਲ NIA ਦੀਆਂ 12-13 ਟੀਮਾਂ ਵੱਖ-ਵੱਖ ਥਾਵਾਂ 'ਚ ਪਹੁੰਚੀਆਂ, ਚਾਹੇ ਉਹ ਪਟਿਆਲਾ ਸੀ, ਚਾਹੇ ਉਹ ਮੋਹਾਲੀ ਸੀ, ਚਾਹੇ ਉਹ ਮੋਗਾ ਸੀ, ਚਾਹੇ ਉਹ ਗੁਰਦਾਸਪੁਰ ਸੀ, ਚਾਹੇ ਉਹ ਅੰਮ੍ਰਿਤਸਰ ਸੀ, ਚਾਹੇ ਖਡੂਰ ਸਾਹਿਬ ਦਾ ਰਈਆ ਖੇਤਰ, ਜਿੱਥੇ ਮਰਜ਼ੀ, ਠੀਕ ਹੈ, ਸਾਰੇ ਪਾਸੇ ਜੀ। ਇਹਦੇ ਵਿੱਚੋਂ 7 ਦਾ ਕਨੈਕਸ਼ਨ ਸਿੱਧਾ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨਾਲ ਜੁੜਦਾ ਹੈ। 7 ਛਾਪੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਜਾਂ ਰਿਸ਼ਤੇਦਾਰੀਆਂ ਦੇ ਵਿੱਚੋਂ, ਨੇੜਲਿਆਂ ਚੋਂ ਉਹਨਾਂ ਦੇ ਪਈਆਂ ਜੀ। ਸੋ ਇਹਦੇ ਵਿੱਚੋਂ ਜਿਹੜੀ ਅਹਿਮ ਗੱਲ ਸੀ ਉਹ ਸੀ ਕਿ ਇੱਕ ਤਾਂ ਇਹਨਾਂ ਦੇ ਮੂੰਹ ਬੋਲੇ ਮਤਲਬ ਭਾਈਚਾਰੇ ਚੋਂ ਚਾਚਾ ਚਾਚੀ ਹੈ ਨਾ, ਔਰਈਆ ਚ ਰਹਿੰਦੇ ਨੇ, ਉਹ ਫਰਨੀਚਰ ਦਾ ਕੰਮ ਕਰਦੇ ਨੇ, ਉਹਨਾਂ ਦੇ ਘਰੇ ਰੇਡ ਪਈ। ਇੱਕ ਅੰਮ੍ਰਿਤਪਾਲ ਹੋਰਾਂ ਦੇ ਮਤਲਬ ਜੀਜਾ ਤੇ ਭੈਣ ਹੋਰੀ ਕਹਿੰਦੇ ਰਹਿੰਦੇ ਤਾਂ ਕੈਨੇਡਾ ਚ ਨੇ, ਪਰ ਉਹਨਾਂ ਦੇ ਜਿੱਥੇ ਪਿੰਡ ਹੈ ਪਿਛੋਕੜ, ਉੱਥੇ ਘਰੇ ਰੇਡ ਪਈ। ਠੀਕ ਹੈ। ਇਸੇ ਤਰ੍ਹਾਂ ਇਹਨਾਂ ਦੇ ਜੀਜੇ ਦੇ ਗਾਹਾਂ ਜੀਜੇ ਦੇ ਘਰੇ ਵੀ ਰੇਡ ਪਈ। ਸੋ ਇੰਜ 7 ਕਥਾਵਾਂ ਜਿਹੀਆਂ ਨੇ ਜਿਹੜੀਆਂ ਇਹਨਾਂ ਦੀ ਰਿਸ਼ਤੇਦਾਰੀ ਨਾਲ ਸੰਬੰਧਿਤ ਨੇ, ਇਹਨਾਂ ਦੇ ਪਰਿਵਾਰਕ ਨੇੜਲਿਆਂ ਨਾਲ ਸੰਬੰਧਿਤ ਨੇ। ਸੋ ਇਸ ਲਈ ਕੱਲ ਦੀ ਪੂਰੀ ਰੇਡ ਨੂੰ ਮਤਲਬ ਮੀਡੀਆ, ਰਾਜਨੀਤਿਕ ਧਿਰਾਂ ਅੰਮ੍ਰਿਤਪਾਲ ਸਿੰਘ ਨਾਲ ਜੋੜ ਕੇ ਦੇਖ ਰਹੀਆਂ ਨੇ ਜੀ। ਬੇਸ਼ੱਕ ਬਾਕੀਆਂ ਦਾ ਅਜੇ ਸਪਸ਼ਟ ਨਹੀਂ ਕਿ ਉਹਨਾਂ ਦੀ ਰੇਡ ਕਿਉਂ ਪਈ ਹੈ, ਕੀ ਹੈ, ਪਰ ਇਹ ਕੜੀ ਇਸੇ ਨਾਲ ਜੁੜਦੀ। ਹੁਣ ਅੰਮ੍ਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਹੋਰਾਂ ਦੇ ਤੇ ਉਹਦੀ ਚਾਚੀ ਦੇ ਘਰੇ ਜਦੋਂ ਰੇਡ ਪੈਂਦੀ ਹੈ ਤਾਂ ਪ੍ਰਗਟ ਸਿੰਘ ਨਹੀਂ ਮਿਲਦਾ, ਘਰੇ ਫਰੋਲਾ ਫਰਾਲੀ ਹੁੰਦੀ ਆ, ਕਾਗਜ਼ ਲੈ ਲਏ, ਫੋਨ ਲੈ ਲਏ, ਤੇ ਆਖਰ ਉਹ ਇਹਨਾਂ ਦੀ ਚਾਚੀ ਨੂੰ ਵੀ ਉਹ ਨਾਲ ਬਿਆਸ ਥਾਣੇ ਲਿਆਏ। ਅੱਛਾ। 1 ਵਜੇ ਤੱਕ ਪੁੱਛਗਿੱਛ ਕੀਤੀ ਤੇ ਪੁੱਛਗਿੱਛ ਤੋਂ ਬਾਅਦ ਉਹਨੇ ਔਰਤ ਨੇ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੀ ਇਹ ਤਾਂ ਸਾਡਾ ਕੋਈ ਕੇਸ ਦਰਜ ਸੀਗਾ, ਉਹਦੇ ਸੰਬੰਧ ਚ ਸਾਨੂੰ ਪੁੱਛਗਿੱਛ ਲਈ ਬੁਲਾਇਆ, ਹੁਣ ਸਾਨੂੰ 2 ਆਦਮੀ ਟੀਵੀ ਨੂੰ ਚੰਡੀਗੜ੍ਹ ਬੁਲਾਇਆ। ਠੀਕ ਹੈ। NIA ਦੇ ਆਫਿਸ? ਹਾਂਜੀ। ਤੇ ਜਿਹੜੇ ਨਹੀਂ ਮਿਲੇ ਘਰੇ, ਉਹਨਾਂ ਦੇ ਘਰਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਇੰਨੀ ਤਰੀਕਾਂ ਨੂੰ ਚੰਡੀਗੜ੍ਹ ਆਓ, ਹੈ ਨਾ। ਤੇ ਕਾਗਜ਼, ਲੈਪਟਾਪ, ਮੋਬਾਈਲ, ਚਿੱਪ, ਜੇ ਉਹ ਕਾਫੀ ਚੀਜ਼ਾਂ ਬਰਾਮਦ ਕਰਕੇ ਵੱਖ-ਵੱਖ ਥਾਵਾਂ ਤੋਂ NIA ਦੀ ਟੀਮਾਂ ਲੈ ਗਈਆਂ ਨੇ। ਹੁਣ ਇਹਦੇ ਵਿੱਚ ਜਿਹੜਾ ਪਹਿਲੂ ਨਿਕਲ ਰਿਹਾ ਉਹ ਅਹਿਮ ਤੌਰ ਤੇ ਇਹੀ ਨਿਕਲ ਰਿਹਾ ਕਿ ਇੱਕ ਤਾਂ ਵਿਦੇਸ਼ੀ ਫੰਡਿੰਗ ਦਾ ਮਸਲਾ ਕਹਿੰਦੇ, ਠੀਕ ਹੈ। ਦੂਸਰਾ ਅਹਿਮ ਪੱਖ ਹੈ ਕਿ ਮੁਲਕਾਂ ਦੇ ਵਿੱਚ, ਖਾਸ ਕਰ ਕੈਨੇਡਾ ਦੇ ਵਿੱਚ, ਮਾਰਚ ਮਹੀਨੇ ਦੇ ਵਿੱਚ, ਪਿਛਲੇ ਸਾਲ 2023 ਦੀ ਮਾਰਚ ਮਹੀਨੇ ਚ ਭਾਰਤੀ ਕੌਂਸਲੇਟ ਦਫ਼ਤਰ ਮੂਹਰੇ ਇੱਕ ਪ੍ਰਦਰਸ਼ਨ ਹੋਇਆ ਸੀ। ਕਹਿੰਦੇ ਉਹ ਚ ਅੰਮ੍ਰਿਤਪਾਲ ਹੋਰਾਂ ਦੇ, ਜੀਜੇ ਹੋਰਾਂ ਦੀ ਸ਼ਮੂਲੀਅਤ ਸੀ, ਜੇ ਉਹ, ਤੇ ਇਸ ਲਈ ਉੱਥੇ ਤਿਰੰਗੇ ਦਾ ਅਪਮਾਨ ਹੋਇਆ, ਭਾਰਤ ਦੇ ਖਿਲਾਫ ਪ੍ਰਚਾਰ ਹੋਇਆ। ਇਹ ਇਸੇ ਤਰ੍ਹਾਂ UK ਦੇ ਚ, ਅਮਰੀਕਾ ਚ, ਹੋਰ ਥਾਵਾਂ ਤੇ ਭਾਰਤੀ ਦੂਤਾਵਾਸਾਂ ਦੇ ਬਾਹਰ ਪ੍ਰਦਰਸ਼ਨ ਹੋਏ ਨੇ, ਉਹ ਗ੍ਰਨੇਡ ਵੀ ਇੱਕ ਵਾਰ ਸਿੱਟਣ ਦੀ ਖਬਰ ਆ ਗਈ ਸੀ ਜੇ ਉਹ, ਹੈ ਨਾ। ਉਹ ਸਾਰੀਆਂ ਪ੍ਰਕਿਰਿਆਵਾਂ ਨੂੰ ਧਿਆਨ ਚ ਰੱਖਦੇ ਆ, ਕਹਿੰਦੇ ਇਹ ਮਤਲਬ, ਪਰ ਜੇ ਮਾਰਚ ਦੀਆਂ 2023 ਦੀਆਂ ਘਟਨਾਵਾਂ ਤਾਂ ਕਾਰਵਾਈ ਹੁਣ ਕਿਉਂ ਹੋ ਰਹੀ ਆ? ਪਰ ਕਹਿੰਦੇ NIA ਨੇ ਉਹਦੇ ਤਹਿਤ ਪਰਚਾ ਦਰਜ ਕੀਤਾ ਹੋਇਆ, ਉਹਦੇ ਤਹਿਤ ਛਾਪੇਮਾਰੀ ਆ। ਇੱਕ ਪਾਸੇ NIA ਦੀਆਂ 12 ਟੀਮਾਂ ਪੰਜਾਬ ਦੇ ਵਿੱਚ 12 ਥਾਵਾਂ ਤੇ ਦਸਤਖਤ ਦਿੰਦੀਆਂ, ਜਿਹਦਾ ਸਿੱਧਾ ਕਨੈਕਸ਼ਨ ਅੰਮ੍ਰਿਤਪਾਲ ਸਿੰਘ ਨਾਲ ਜੁੜਦਾ ਨਜ਼ਰ ਆ ਰਿਹਾ, ਤੇ ਅੰਮ੍ਰਿਤਪਾਲ ਦੇ ਪਰਿਵਾਰ ਦਾ ਕਹਿਣਾ ਕਿ ਇਹ ਜੀ ਸਾਨੂੰ ਡਰਾਉਣ ਲਈ ਰਾਜਨੀਤੀ 'ਚ ਅਸੀਂ ਸਰਗਰਮ ਹੋ ਰਹੇ ਹਾਂ, ਜਿਮਨੀ ਚੋਣਾਂ ਬਾਰੇ ਸੋਚਿਆ ਜਾ ਰਿਹਾ, ਨਵੀਂ ਪਾਰਟੀ ਖੜਨ ਦੀਆਂ ਗੱਲਾਂ, ਨਵੀਂ ਪਾਰਟੀ ਜਨਮ ਲੈਣ ਦੀਆਂ ਗੱਲਾਂ ਚੱਲ ਰਹੀਆਂ। ਬਾਬਾ ਬਕਾਲਾ 'ਚ ਅਸੀਂ ਜਦੋਂ ਸਟੇਜ ਲਈ ਤਾਂ ਵੱਡਾ ਇਕੱਠ ਹੋ ਗਿਆ ਸੀ। ਸੋ ਇਸ ਲਈ ਕਹਿੰਦੇ ਕਿ ਇਹ ਸਾਨੂੰ ਡਰਾਉਣ ਲਈ, ਸਾਨੂੰ ਪਿਛਾਂਹ ਹਟਣ ਲਈ, ਸਾਨੂੰ ਬਾਹਰ ਕਰਨ ਲਈ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਆ। ਦੂਸਰੇ ਪਾਸੇ ਰਾਜਨੀਤਿਕ ਧਿਰਾਂ ਦੇ ਅੰਦਰ ਇਹ ਵੀ ਚਰਚਾ ਕਿ ਅੰਮ੍ਰਿਤਪਾਲ ਸਿੰਘ ਚਰਚਾ 'ਚ ਬਣਿਆ ਰਹੇ, ਇਹਦੇ ਲਈ ਇਹ ਕਾਰਵਾਈ ਆ ਕਿ ਕਿਤੇ ਉਹ ਠੰਡਾ ਨਾ ਪੈ ਜਾਵੇ ਮਸਲਾ। ਕਹਿੰਦੇ ਕਿ ਭਾਜਪਾ ਆਪ ਹਵਾ ਦੇ ਰਹੀ ਹੈ ਇਸ ਗੱਲ ਨੂੰ। ਇਹ ਵੀ ਮੀਡੀਆ 'ਚ ਚਰਚਾਵਾਂ, ਰਾਜਨੀਤਿਕ ਘਰਾਣਿਆਂ 'ਚ ਚਰਚਾਵਾਂ ਇਹ ਵੀ ਚੱਲੀ ਜਾਂਦੀਆਂ। ਠੀਕ ਹੈ। ਪਰ ਦੂਸਰੇ ਪਾਸੇ NIA ਦੀ ਰੇਡ ਦੇ ਬਰਾਬਰ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੱਲ ਹੀ ਅੰਮ੍ਰਿਤਪਾਲ ਸਿੰਘ ਨੂੰ ਇੱਕ ਨੋਟਿਸ ਜਾਰੀ ਕੀਤਾ। ਬਕਾਇਦਾ ਤੌਰ ਤੇ ਅੰਮ੍ਰਿਤਪਾਲ ਸਿੰਘ ਨੂੰ ਕਿਹਾ ਗਿਆ ਕਿ 25 ਅਕਤੂਬਰ ਤੱਕ ਆਪਣਾ ਲਿਖਤੀ ਜਵਾਬ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਭੇਜੋ। ਅਸਲ 'ਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੇ 23-24 ਉਮੀਦਵਾਰ ਲੜੇ ਸੀ ਖਡੂਰ ਸਾਹਿਬ ਤੋਂ, ਉਹਨਾਂ ਸਾਰਿਆਂ ਚੋਂ ਇੱਕ ਨੇ ਜਿਹੜਾ ਲੱਭਿਆ ਵੀ ਨਹੀਂ ਕਿਤੇ, ਜਿਹਨੂੰ ਵੋਟਾਂ ਵੀ ਨਹੀਂ ਲੱਭੀਆਂ, ਉਸਨੇ ਇੱਕ ਕੰਪਲੇਂਟ ਕਰਤੀ ਕਿ ਜੀ ਕਿ ਇਹਦੀ ਸੰਸਦੀ ਤਾਂ ਗੈਰ ਕਾਨੂੰਨੀ ਹੈ। ਠੀਕ ਹੈ। ਇਹਨੇ ਚੋਣ ਸਹੀ ਤਰੀਕੇ ਨਾਲ ਨਹੀਂ ਲੜੀ ਸੀ ਜੀ, ਇਹ ਫੰਡਿੰਗ ਬਾਹਰੋਂ ਸੀ ਜੀ, ਖਰਚਾ ਸਹੀ ਨਹੀਂ ਦਿਖਾਇਆ ਜੀ, ਧਾਰਮਿਕ ਥਾਵਾਂ ਦੀ ਵਰਤੋਂ ਕੀਤੀ ਜੀ, ਧਰਮ ਦੀ ਆੜ ਲੈ ਕੇ ਵੋਟਾਂ ਮੰਗੀਆਂ ਜੀ, ਇਸ ਵੱਲ ਉਹਨੇ ਸ਼ਿਕਾਇਤ ਕੀਤੀ।
ਉਹਦੇ ਆਧਾਰ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿੰਨੇ ਉਮੀਦਵਾਰ ਲੜੇ ਨੇ ਉਹਨਾਂ ਕੱਲਿਆਂ ਤੋਂ ਜਵਾਬ ਮੰਗਿਆ। ਉਸੇ ਕੜੀ ਦੇ ਵਿੱਚ ਹੁਣ ਅੰਮ੍ਰਿਤਪਾਲ ਸਿੰਘ ਨੂੰ ਵੀ ਚਿੱਠੀ ਜਾਰੀ ਹੋਈ ਹੈ, ਨੋਟਿਸ ਜਾਰੀ ਹੋਇਆ ਕਿ 25 ਅਕਤੂਬਰ ਤੱਕ ਤੁਸੀਂ ਆਪਣਾ ਜਵਾਬ ਭੇਜੋ, ਇਹਦੇ ਬਾਰੇ ਤੁਹਾਡਾ ਕੀ ਕਹਿਣਾ। ਸੋ ਉਸੇ ਦੇ ਨੋਟਿਸ ਜਾਰੀ ਹੋ ਰਿਹਾ, ਉਸੇ ਦੇ ਰੇਡ ਪੈ ਰਹੀ ਹੈ। ਇਹ ਸਬੱਬ ਹੈ ਜਾਂ ਇੱਕ ਕੜੀ ਹੈ? ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ 84 ਸਿੱਖ ਕਤਲੇਆਮ ਦੀ। 40 ਸਾਲਾਂ ਬਾਅਦ ਇਸ ਮਾਮਲੇ ਦੇ ਕਤਲੇਆਮ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਜਗਦੀਸ਼ ਟਾਈਟਲਰ ਉੱਤੇ ਦੋਸ਼ ਤੈਅ ਹੋਏ ਨੇ ਜੀ। ਪ੍ਰਵੀਨ ਜੀ, ਇਸ ਨੂੰ ਤੁਸੀਂ ਇਨਸਾਫ ਮਿਲਣ ਦੀ ਆਸ ਕਹੋ ਕਿ ਇੱਕ ਛਲਾਵੇ ਵਾਲਾ ਧੋਖਾ ਕਹੋ? ਬਿਲਕੁਲ ਵੀ, ਬਿਲਕੁਲ। ਕੋਰਟ ਵੀ ਹੈ ਜੀ, ਤਾਂ ਅੰਗਰੇਜ਼ੀ ਜਸਟਿਸ ਡਿਲੇ ਜਸਟਿਸ ਡਿਨਾਈਡ। 40 ਸਾਲ ਬਾਅਦ ਵੀ ਅਜੇ ਅਸੀਂ ਇਹ ਗੱਲਾਂ ਕਰ ਰਹੇ ਹਾਂ ਕਿ ਬੰਦੇ ਤੇ ਦੋਸ਼ ਤੈਅ ਹੋਏ। ਬਿਲਕੁਲ ਸਹੀ, ਬਿਲਕੁਲ। ਮਤਲਬ ਜਿਹੜੀਆਂ ਧਿਰਾਂ ਨਾਲ ਬੇਇਨਸਾਫੀ ਹੋਈ, ਜਿਹੜੀ ਦਿੱਲੀ ਸਿੱਖ ਕਤਲੇਆਮ ਦੇ ਵਿੱਚ ਉਸ ਘਾਣ 'ਚ ਜਿਉਂਦੇ ਬਚ ਗਏ, ਉਹ ਤਾਂ ਕਿੰਨੇ ਹੀ ਇਸ ਜਹਾਨ ਤੋਂ ਚਲੇ ਗਏ। ਪਰ ਜਿਹੜੇ ਉਹਨਾਂ ਦੀ ਲੜਾਈ ਲੜ ਰਹੇ ਸੀ ਆ ਪਿਛਲੇ 40 ਸਾਲਾਂ 'ਚ, ਤਾਂ ਉਹ ਵੀ ਕਿੰਨੇ ਤੁਰ ਗਏ ਹੋਣੇ। ਬਿਲਕੁਲ ਸਹੀ ਹੈ ਜੀ, ਬਿਲਕੁਲ। ਅਸੀਂ ਉਸ ਦਿਨ ਇਹ ਖਬਰ ਮਤਲਬ ਕਿ ਇਹ ਸਮਝ ਤੋਂ ਪਰੇ ਹੈ ਕਿ ਇਸ ਦੇ ਉੱਤੇ ਹੁਣ ਕੀ ਪ੍ਰਤੀਕਰਮ ਦਈਏ ਕਿ ਹਾਂ ਇਹ ਸਹੀ ਕਦਮ ਹੈ, ਜਾਂ ਨਮੋਸ਼ੀ ਪ੍ਰਗਟਾਈਏ ਕਿ ਕਿੱਧਰ ਨੂੰ ਜਾ ਰਹੇ ਹਾਂ ਅਸੀਂ, ਜਦੋਂ ਇਨਸਾਫ ਦੀ ਆਸ ਇਹਦਾ ਮਤਲਬ ਇਹ ਉਸ ਕੜੀ 'ਚ ਨਹੀਂ ਆ ਰਹੀ ਜਿਸ ਰਿਦਮ 'ਚ ਆਉਣੀ ਚਾਹੀਦੀ। ਬਿਲਕੁਲ ਸਹੀ, ਠੀਕ ਹੈ। ਪਰ ਖਬਰ ਹੈ ਕਿ ਜਗਦੀਸ਼ ਟਾਈਟਲਰ ਹੋਰਾਂ ਨੂੰ ਜਾਂ ਕਮਲਨਾਥ ਹੋਰਾਂ ਨੂੰ ਹੈ ਨਾ, ਇਸ ਤਰ੍ਹਾਂ ਮਤਲਬ ਕਿ ਲੰਮੇ ਸਮੇਂ ਤੋਂ ਇਸ ਪ੍ਰਕਿਰਿਆ 'ਚ ਆਉਂਦੇ ਰਹੇ ਨੇ, ਕਲੀਨ ਚਿੱਟਾਂ ਵੀ ਲੈਂਦੇ ਰਹੇ ਨੇ, ਸੱਤਾ ਦੇ ਨੇੜੇ ਜਾਣ ਦੀਆਂ ਕੋਸ਼ਿਸ਼ਾਂ ਵੀ ਕਰਦੇ ਰਹੇ ਨੇ। ਜਦੋਂ ਕਾਂਗਰਸ ਨੇ ਇਹਨਾਂ ਨੂੰ ਫਿਰ ਮੂਹਰੇ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਰੋਸ ਦਾ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ, ਹੈ ਨਾ। ਕੱਲ ਚਰਨਜੀਤ ਚੰਨੀ ਹੋਰੀ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਸੀਗੇ, ਪ੍ਰਤਾਪ ਬਾਜਵਾ ਦੇ ਨਾਲ ਮੀਡੀਆ ਨੇ ਸਵਾਲ ਪੁੱਛ ਲਿਆ ਸੀ ਟਾਈਟਲ ਨਾਲ ਸੰਬੰਧਿਤ। ਕਹਿੰਦੇ ਵੀ ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਦਾ ਗਲਤ ਕਦਮ ਸੀ। ਚਰਨਜੀਤ ਚੰਨੀ ਨੇ ਇਹ ਕਹਿ ਕੇ, ਚਾਹੇ ਹੁਣ ਆਪਣਾ ਬਚਾਅ ਕਰਨਾ ਚਾਹੁੰਦੇ ਨੇ ਉਹ, ਚਾਹੇ ਪਾਰਟੀ ਨੂੰ ਬਚਾਉਣਾ ਚਾਹੁੰਦੇ ਨੇ, ਨਾਲ ਇਹ ਵੀ ਕਹਿਤਾ ਕਿ ਮਾਫੀ ਵੀ ਕਈ ਥਾਵਾਂ ਦੇ ਉੱਤੇ ਕਈ ਵਾਰ ਮੰਗੀ ਜਾ ਚੁੱਕੀ ਆ, ਪਰ ਕਹਿੰਦੇ ਕਿ ਦਰਬਾਰ ਸਾਹਿਬ ਤੇ ਹਮਲੇ ਦੇ ਪਿੱਛੇ RSS ਔਰ ਭਾਜਪਾ ਦਾ ਦਬਾਅ ਸੀ ਤਾਂ ਇਹ ਕਾਰਵਾਈ ਹੋਈ ਹੈ ਜੀ। ਸੋ ਪਰ ਜਿਹੜੀ ਸਰਕਾਰ ਸੀ, ਜਿਹੜਾ ਪ੍ਰਧਾਨ ਮੰਤਰੀ ਸੀ, ਕਿ ਉਹ ਇੰਨਾ ਕਮਜ਼ੋਰ ਸੀ ਕਿ ਦਬਾਅ ਚੱਲਣ ਲੱਗ ਗਿਆ? ਬਿਲਕੁਲ ਸਹੀ, ਬਿਲਕੁਲ। ਸਰਕਾਰ ਤੁਸੀਂ ਸੀ, ਇੰਦਰਾ ਗਾਂਧੀ ਸੀ, ਇਹਦਾ ਮਤਲਬ ਤੁਸੀਂ ਉਸ ਕਟਹਿਰੇ ਚੋਂ? ਬਿਲਕੁਲ। ਚਲੋ, ਤੁਹਾਨੂੰ ਬਰੀ ਨਹੀਂ ਕੀਤਾ ਜਾ ਸਕਦਾ। ਕੱਲ ਦਿੱਲੀ ਦੀ ਇੱਕ ਅਦਾਲਤ ਨੇ ਜਗਦੀਸ਼ ਟਾਈਟਲਰ ਦੇ ਖਿਲਾਫ ਦੋਸ਼ ਤੈਅ ਕੀਤੇ। ਅਸਲ ਦੇ ਵਿੱਚ ਇਹ ਮਾਮਲਾ ਇੱਕ ਖਾਸ ਖੇਤਰ ਦੇ ਵਿੱਚ 3 ਤੋਂ ਲੈ ਕੇ 4 ਕਤਲੇਆਮ ਦਾ, ਜਿਹਦੇ ਵਿੱਚ ਇੱਕ ਗਵਾਹ ਦੀ ਇਹ ਗਵਾਹੀ ਸੀ ਕਿ ਬਿਲਕੁਲ ਸਾਡੇ ਇਲਾਕੇ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ, ਉੱਥੇ ਅਸੀਂ ਇੱਕ ਅੰਬੈਸਡਰ ਕਾਰ ਨੂੰ ਰੁਕਦਿਆਂ ਦੇਖਿਆ, ਉਹਦੇ ਵਿੱਚੋਂ ਜਗਦੀਸ਼ ਟਾਈਟਲਰ ਨਿਕਲਿਆ। ਉਸਨੇ ਭੀੜ ਨੂੰ ਉਕਸਾਇਆ ਕਿ ਸਿੱਖਾਂ ਨੂੰ ਮਾਰੋ, ਸਿੱਖਾਂ ਨੂੰ ਸਾੜ ਦਿਓ, ਤੇ ਉਹ ਤੋਂ ਬਾਅਦ ਮੇਰੀ ਮਾਂ ਮਾਰੀ, 3 ਹੋਰ ਇੱਥੇ ਕਤਲ ਕੀਤੇ ਗਏ, ਇਸ ਦੇ ਲਈ ਜਗਦੀਸ਼ ਟਾਈਟਲਰ ਨੂੰ ਮੈਂ ਪਛਾਣਦਾ। ਤੇ ਜਗਦੀਸ਼ ਟਾਈਟਲਰ ਨੇ ਇਹ ਗੁਨਾਹ ਕਬੂਲਣੋਂ ਇਨਕਾਰ ਕਰਤਾ, ਉਹਨੇ ਗੁਨਾਹ ਨਹੀਂ ਕਬੂਲੇ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਅਚੇਚੇ ਤੌਰ ਤੇ ਫਿਰ ਮਤਲਬ ਕਿ ਇਹ ਫੈਸਲਾ ਲਿਆ ਕਿ ਠੀਕ ਹੈ। ਜੱਜ ਸੀਗੇ ਰਕੇਸ਼ ਸਿਆਲ ਜੀ, ਰਕੇਸ਼ ਸਿਆਲ ਉਹਨਾਂ ਨੇ ਕਿਹਾ ਫਿਰ ਇਹਦੇ ਪਰ ਕੇਸ ਚਲਾਓ, ਤੇ ਫਿਰ ਜਗਦੀਸ਼ ਟਾਈਟਲਰ ਤੇ ਉਹ ਕੇਸ ਚੱਲਿਆ, ਜਿਹਦੇ ਤਹਿਤ ਹੁਣ ਇਹ ਦੋਸ਼ ਆਇਦ ਹੋਏ ਨੇ। ਅਜੇ ਵੀ ਅਸਲ ਇਨਸਾਫ ਦੀ ਪੈਂਡਾ ਬਹੁਤ ਲੰਬਾ ਹੈ, ਜਿਹੜਾ ਕਿਤੇ ਨਜ਼ਰ ਨਹੀਂ ਆ ਰਿਹਾ ਜੀ। ਬਿਲਕੁਲ। ਤੇ ਸ਼ਰਮਾ ਜੀ, ਗੱਲ ਕਰੀਏ ਥਾਣੇ ਦੇ ਵਿੱਚੋਂ ASI ਦੀ ਕਹਿੰਦੇ ਮੋਟਰਸਾਈਕਲ ਚੋਰੀ ਹੋ ਗਿਆ, FIR ਦਰਜ ਕਰਾਉਣ ਦੇ ਲਈ ਧੂੰਆਂ ਨਿਕਲ ਗਿਆ ਉਹਦਾ। ਜੇਕਰ ਪੁਲਿਸ ਨੂੰ FIR ਦਰਜ ਕਰਾਉਣੀ ਇੰਨੀ ਔਖੀ, ਤੇ ਆਮ ਬੰਦੇ ਦਾ ਕੀ ਹਾਲ ਹੋਊ? ਜੀ ਪ੍ਰਵੀਨ ਜੀ, ਇਹ 2 ਚੀਜ਼ਾਂ ਦਾ ਪ੍ਰਗਟਾਵਾ ਹੈ। ਅੱਛਾ ਜੀ, ਮਤਲਬ ਜੇ ASI ਦੀ ਮੋਟਰਸਾਈਕਲ ਚੋਰੀ ਹੋ ਗਈ, ਬਿਲਕੁਲ ਆਮ ਬੰਦੇ ਦਾ ਕੀ ਹਾਲ ਹੋਊਗਾ? ਸਹੀ। ਇਹ ਵੱਡੀ ਗੱਲ, ਬਿਲਕੁਲ। ਇਹ ਤੋਂ ਵੀ ਪਹਿਲੂ ਹੈ ਕਿ ਜੇ ਪੁਲਿਸ ਥਾਣੇ ਚੋਂ ਪੁਲਿਸ ਵਾਲੇ ਦਾ ਮੋਟਰਸਾਈਕਲ ਚੋਰੀ ਹੋ ਜਾਵੇ, ਫਿਰ ਆਮ ਘਰ ਬਾਹਰ ਸ਼ਹਿਰ ਬਾਜ਼ਾਰ ਦੇ ਵਿੱਚ ਕਿੱਥੇ ਪਾਰਕ ਕਰੇ? ਹਾਂਜੀ, ਹੈ ਨਾ। ਤੇ ਦੂਸਰਾ ਤੁਸੀਂ ਦੁਰਸਤ ਫਰਮਾਇਆ ਕਿ ਜੇ ਪੁਲਿਸ ਵਾਲਿਆਂ ਨੂੰ FIR ਦਰਜ ਕਰਾਉਣ ਲਈ ਜਦੋਜਹਿਦ ਕਰਨੀ ਪੈਂਦੀ ਹੈ, ਲਿਲੜੀਆਂ ਕੱਢਣੀਆਂ ਪੈਂਦੀਆਂ, ਮਿੰਨਤਾਂ ਕਰਨੀਆਂ ਪੈਂਦੀਆਂ, ਸਿਫਾਰਿਸ਼ ਕਰਾਉਣੀ ਪਈ ਆ, ਤੇ ਫਿਰ ਆਮ ਬੰਦੇ ਦੀ ਸੁਣਵਾਈ ਕਿੱਥੇ ਹੁੰਦੀ ਹੋਊਗੀ? ਪ੍ਰਵੀਨ ਜੀ, ਇਹ ਕੌੜੀ ਸੱਚਾਈ ਹੈ ਪੰਜਾਬ ਦੇ ਹਵਾਲੇ ਨਾਲ ਤਾਂ ਖਾਸ ਕਰਕੇ, ਕਿ ਤੁਹਾਡੀ ਕੋਈ ਚੀਜ਼ ਚੋਰੀ ਹੋ ਜਾਵੇ, ਤੁਸੀਂ ਥਾਣੇ FIR ਲਿਖਾਉਣ ਚੱਲ ਜਿਓ, ਪਹਿਲਾਂ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ, ਤੇ ਜੇ ਇਹ ਸਥਿਤੀ ਬਣ ਜਾਵੇ ਤਾਂ ਫਿਰ ਉਹ ਚੋਰੀ ਦੀ ਥਾਂ ਤੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਦੇ ਆ। ਇਹ ਬੰਦੇ ਨੂੰ ਇਸ ਢੰਗ ਨਾਲ ਮਨਾਇਆ ਜਾਂਦਾ ਕਿ ਯਾਰ ਤੂੰ ਛੱਡ, ਚੋਰੀ ਦੀ ਬਜਾਏ ਤੂੰ ਗੁੰਮ ਹੋਣ ਦੀ, ਖੋ ਗਈ ਚੀਜ਼ ਮੇਰੀ, ਗਿਰ ਗਈ ਚੀਜ਼, ਸਕੂਟਰ ਤੋਂ ਮੈਂ ਆ ਰਿਹਾ ਸੀ, ਲਿਫਾਫਾ ਗਿਰ ਗਿਆ, ਪਰਸ ਡਿੱਗ ਗਿਆ, ਫਿਰ ਏਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ।
ਪਰ ਹੁਣ ਮੋਟਰਸਾਈਕਲ ਤਾਂ ਡਿੱਗ ਨਹੀਂ ਸਕਦਾ ਕਿਤੇ, ਜੀ ਜੀ। ਹੈ ਨਾ। ਸੋ ਇਸ ਲਈ ਉੱਥੇ ਤਾਂ ਫਿਰ ਪਹਿਲੂ ਵੱਡਾ ਹੋ ਜਾਂਦਾ। ਹੁਣ ਇਹ ਕਪੂਰਥਲੇ ਦੀ ਘਟਨਾ ਹੈ। ਜੀ। ਕਪੂਰਥਲੇ ਦਾ ਇੱਕ ASI ਜਿਹੜਾ ਸਦਰ ਥਾਣੇ 'ਚ ਤੈਨਾਤ ਹੈ, ਉਹ ਰੋਜ਼ ਮੰਗ ਆਪਣੀ ਡਿਊਟੀ ਤੇ ਆਉਂਦਾ। ਥਾਣੇ ਦੇ ਬਾਹਰ ਸਹੂਲਤ ਕੇਂਦਰ ਦੇ ਨਾਲ ਵਾਲੀ ਕੰਧ ਤੇ ਜਿੱਥੇ ਉਹ ਰੋਜ਼ ਆਪਣਾ ਮੋਟਰਸਾਈਕਲ ਪਾਰਕ ਕਰਦਾ, ਉੱਥੇ ਮੋਟਰਸਾਈਕਲ ਪਾਰਕ ਕਰਦਾ। ਉਹਦੇ ਪਿੱਛੇ 2 ਹੋਰ ਐਕਟਿਵਾ ਆ ਕੇ ਖੜੀਆਂ ਨੇ ਤੇ ਉਹ ਆਪਣੀ ਕੰਮ ਕਰ ਰਿਹਾ। ਦੁਪਹਿਰ ਨੂੰ ਹੁਣ ਪਤਾ ਨਹੀਂ ਰੋਟੀ ਖਾਣ ਜਾਣਾ ਸੀ, ਗੇੜੀ ਤੇ ਜਾਣਾ ਸੀ, ਕਿਤੇ ਜਾਣਾ ਸੀ। ਜਦੋਂ ਬਾਹਰ ਆ ਕੇ ਮੋਟਰਸਾਈਕਲ ਦੇਖਦਾ, ਮੋਟਰਸਾਈਕਲ ਹੈ ਨਹੀਂ, ਐਕਟਿਵਾ ਪਰੇ ਕਰਕੇ ਮੋਟਰਸਾਈਕਲ ਕੱਢ ਕੇ ਲਿਜਾਇਆ ਜਾਂਦਾ। ਠੀਕ ਹੈ, ਅੱਛਾ। ਤੇ ਉਹ ਇੱਧਰ ਉੱਧਰ ਝਾਕਦਾ ਤੇ ਜਿਹੜਾ ਸਾਹਮਣੇ ਚਾਹ ਵਾਲਾ ਉਹ ਕਹਿੰਦਾ ਜੀ ਤੁਸੀਂ ਨਹੀਂ ਦੇ ਕੇ ਭੇਜਿਆ ਸੀ ਚਾਬੀ, ਮੁੰਡੇ ਤਾਂ ਇੱਥੋਂ ਆਰਾਮ ਨਾਲ ਲੈ ਕੇ ਗਏ ਨੇ ਮੋਟਰਸਾਈਕਲ। ਉਹ ਬੰਦਾ ਕਹਿੰਦਾ ਕਿ ਉਹ ਕੰਮ ਕਰ ਭੇਜ ਦਿੰਦੇ ਆ ਨਾ ਕਿ ਲੈ ਜਾ, ਤੇ ਕਹਿੰਦਾ ਜੀ ਇੱਥੋਂ ਲੈ ਗਏ ਨੇ। ਫਿਰ ASI ਨੂੰ ਹੱਥਾਂ ਪੈਰਾਂ ਦੀ ਪਈ ਕਿ ਲੈ ਵੀ ਚੋਰੀ ਹੋ ਗਿਆ। ਉਹਨੇ ਫਿਰ CCTV ਕੈਮਰਾ ਕੁਮਰਾ ਲੱਭਿਆ, ਉਹ 'ਚ ਪਤਾ ਲੱਗ ਗਿਆ। ਤੇ ਜੀ ਉਹ ਥਾਣੇ ਦੇ ਜਿਹੜਾ ਸਿਟੀ ਥਾਣਾ 1 ਹੈ, ਉੱਥੇ ਫਿਰ FIR ਦਰਜ ਕਰਾਉਣ ਜਾਂਦਾ। ਤੇ ਜਦੋਂ FIR ਦਰਜ ਕਰਾਉਣ, ਉਹ ਕਹਿੰਦੇ ਨਾ ਸਿਟੀ ਥਾਣੇ 2 'ਚ ਪੈਂਦਾ ਤੇਰਾ ਮਸਲਾ, ਉੱਥੇ ਜਾ। ASI ਵਿਚਾਰਾ ਉੱਥੇ ਚਲਾ ਜਾਂਦਾ। ਹੁਣ ਵਿਚਾਰਾ ਹੀ ਬਣ ਗਿਆ ਨਾ ਜਿਹੜਾ ਆਪ ਦਰ ਭਟਕਦਾ। ਜਿਹੜਾ ਜਦੋਂ ਉੱਥੇ ਜਾਵਾਂ, ਉਹ ਕਹਿੰਦਾ ਨਾ ਸਾਡਾ ਕੋਈ ਸੰਬੰਧ ਨਹੀਂ ਇਹਦੇ ਨਾਲ, ਤੂੰ 1 'ਚ ਜਾ। ਉਹ ਕਹਿੰਦਾ ਭਾਈ ਮੈਂ ASI ਆ, ਤੁਹਾਡਾ ਮੁਲਾਜ਼ਮ ਹੈ, ਤੁਸੀਂ ਜਾਣਦੇ ਹੋ ਪਛਾਣਦੇ ਹੋ, ਇਕੱਠੇ ਕੰਮ ਕਰਦੇ ਆ ਕੀ ਕਰੀ ਜਾਂਦੇ। ਉਹ ਕਹਿੰਦੇ ਸਾਨੂੰ ਨਹੀਂ ਪਤਾ, ਐ ਨਹੀਂ ਦਰਜ ਹੋਣੀ। ਤੇ ਉਹ 2 ਥਾਵਾਂ ਤੇ ਧੱਕੇ ਖਾ ਖੂ ਕੇ ਅੱਕ ਕੇ ਉਹਨੇ DSP ਸਾਹਿਬ ਤੋਂ ਸਿਫਾਰਿਸ਼ ਪਵਾਈ। ਠੀਕ ਆ। ਸਿਫਾਰਿਸ਼ ਤੋਂ ਬਾਅਦ ਉਹਦੀ ਸਿਟੀ ਥਾਣਾ 1 'ਚ ਫਿਰ FIR ਦਰਜ ਹੋਈ। ਤੇ ਹੁਣ ਇੱਥੋਂ ਅੰਦਾਜ਼ਾ ਲਾ ਲਓ ਪ੍ਰਵੀਨ ਜੀ ਕਿ ਆਮ ਲੋਕ ਕਿੰਨੇ ਕੁ ਸੁਰੱਖਿਅਤ ਨੇ ਤੇ ਆਮ ਲੋਕਾਂ ਲਈ ਕਾਨੂੰਨ ਕਿੰਨਾ ਕੁ ਆਸਾਨ ਹੈ, ਕਿੰਨੀ ਕੁ ਪਹੁੰਚ ਹੈ। ਜਦੋਂ ASI ਆਪਣਾ ਮੋਟਰਸਾਈਕਲ ਥਾਣੇ ਦੇ ਵਿੱਚ ਨਹੀਂ ਬਚਾ ਸਕਿਆ ਤੇ ਉਦੋਂ ਬਾਅਦ FIR ਦਰਜ ਕਰਾਉਣੀ ਨੂੰ DSP ਤੱਕ ਤੋਂ ਸਿਫਾਰਿਸ਼ ਪਾਉਣੀ ਪਈ। ਇਹ ਪੰਜਾਬ ਦੀ ਸਥਿਤੀ ਦਾ ਚਿਤਰਨ ਹੈ ਜੀ। ਪੁਲਿਸ ਕੱਲਾ ਲੋਕਾਂ ਨੂੰ ਕੁੱਟਣ ਵਾਸਤੇ ਥੋੜ੍ਹਾ ਹੁੰਦੀ ਹੈ, ਪੁਲਿਸ ਤਾਂ ਲੋਕਾਂ ਨੂੰ ਨਿਆਂ ਦੇਣ ਵਾਸਤੇ ਹੁੰਦੀ ਹੈ। ਤੇ ਜਿਨ੍ਹਾਂ ਨੂੰ ਆਪ ਨੂੰ ਨਹੀਂ ਨਿਆਂ ਮਿਲਦਾ, ਉਹ ਗਾਹ ਕੀ ਦੇ ਦੇਣਗੇ, ਕੀ ਦੇ ਦੇਣਗੇ। ਬਸ ਗੱਲ ਇਹੀ ਹੈ। ਦੇਸ਼ ਵਾਸੀਆਂ ਨੂੰ ਕਹਿੰਦੇ ਹਰਿਆਣਾ ਮਹਾਰਾਸ਼ਟਰ ਦੀਆਂ ਚੋਣਾਂ ਕਰਕੇ ਕਾਸ ਵੱਜੀ ਆ। ਇਹ ਨਹੀਂ ਗਾ ਕਿ ਉਹ ਸਿਆਸੀ ਲਤੀਫੇ ਸੁਣਨਗੇ ਜਾਂ ਉਹਨਾਂ ਨੂੰ ਕੋਈ ਵੱਡੇ ਐਲਾਨ ਹੋ ਜਾਣਗੇ। ਉਹਨਾਂ ਨੂੰ ਤੇ ਇਹ ਹੈ ਕਿ ਜਿਹੜਾ ਮਾੜਾ ਮੋਟਾ ਪੈਟਰੋਲ ਡੀਜ਼ਲ ਪਵਾਉਣੇ ਆ, ਵੈਸੇ ਤਾਂ ਹੀ ਨਹੀਂ ਪੈਂਦਾ, ਤੇ ਜਿਹੜਾ ਪਵਾਉਣਾ ਸ਼ਾਇਦ ਉਹਦੀਆਂ ਕੀਮਤਾਂ ਹੀ ਘਟਣਗੀਆਂ। ਪ੍ਰਵੀਨ ਜੀ, ਉਹ ਇਸ ਲਈ ਆਸ ਵੱਜੀ ਹੈ ਕਿ ਪਿਛਲੇ 6 ਮਹੀਨਿਆਂ ਤੋਂ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਠੀਕ ਹੈ ਜੀ। ਪਰ ਜਿਹੜੇ ਕਹਿੰਦੇ ਅਸੀਂ ਖੁੱਲੇ ਬਾਜ਼ਾਰ 'ਚ ਛੱਡਿਆ ਹੋਇਆ ਪੈਟਰੋਲ ਡੀਜ਼ਲ, ਅੰਤਰਰਾਸ਼ਟਰੀ ਬਾਜ਼ਾਰ ਵਾਂਗ ਸੋਨੇ ਦੇ ਭਾਵਾਂ ਰੋਜ਼ ਤੈਅ ਹੁੰਦਾ, ਉਹ ਪਿਛਲੇ 6 ਮਹੀਨਿਆਂ ਤੋਂ ਹਿਲਦਾ ਹੀ ਨਹੀਂਗਾ। ਤੇ ਇਸ ਲਈ 21% ਪਿਛਲੇ 6 ਮਹੀਨਿਆਂ 'ਚ ਕੱਚੇ ਤੇਲ ਦੀ ਕੀਮਤ ਘਟੀ ਹੈ। ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਆਉਂਦਿਆਂ ਜੀ ਇਹਦੇ ਵਿੱਚ 21% ਗਿਰਾਵਟ ਆਈ ਹੈ, ਪਰ 1 ਪੈਸਾ ਨਹੀਂ ਰੇਟ ਦਾ ਘਟਿਆ। ਲਾਸਟ ਜਿਹੜੀ ਰੇਟ ਘਟਾਏ ਗਏ ਸੀ 15 ਮਾਰਚ 2024 ਨੂੰ 2-2 ਰੁਪਏ ਘਟਾਏ ਸੀ ਜੀ, ਕਿਉਂਕਿ ਉਸ ਤੋਂ ਬਾਅਦ ਆਮ ਚੋਣਾਂ ਸੀ। ਸੋ ਇਸ ਲਈ ਇਹ ਵੀ ਨੋਟ ਕਰਨ ਵਾਲੀ ਗੱਲ ਹੈ। ਹੁਣ ਅਪ੍ਰੈਲ ਦੇ ਵਿੱਚ ਕੱਚੇ ਤੇਲ ਦੀ ਕੀਮਤ $99 ਪ੍ਰਤੀ ਬੈਰਲ ਸੀ, $99.44 ਪ੍ਰਤੀ ਬੈਰਲ, ਜਿਹੜੀ ਸਤੰਬਰ 'ਚ ਘਟ ਕੇ $71 ਪ੍ਰਤੀ ਬੈਰਲ ਤੇ ਆ ਗਈ। ਠੀਕ ਹੈ। ਤੇ ਇਹਦੇ ਬਾਵਜੂਦ ਵੀ ਤੁਸੀਂ ਉਹਦੇ ਵਿੱਚ ਕਟੌਤੀ ਨਹੀਂ ਕਰ ਰਹੇ। ਤੇ ਅੱਜ ਦੀ ਸਥਿਤੀ 'ਚ ਲੋਕਾਂ ਦਾ ਹੱਕ ਬਣਦਾ ਹੈ ਕਿ 10 ਰੁਪਏ ਤੱਕ ਪੈਟਰੋਲ ਤੇ 6 ਤੋਂ 8 ਰੁਪਏ ਤੱਕ ਡੀਜ਼ਲ ਸਸਤਾ ਹੋਵੇ। ਤੇ ਸਰਕਾਰਾਂ ਵੀ ਚੁੱਪ, ਕੰਪਨੀਆਂ ਵੀ ਮੋਟਾ ਮੁਨਾਫਾ ਕਮਾ ਰਹੀਆਂ। ਜਿੰਨਾ ਰੇਟ ਘਟਦਾ ਤੇ ਉਹਨਾਂ ਦੀ ਕਮਾਈ ਤਾਂ ਉਹਨੇ ਗੁਣਾ ਵੱਧਦੀ ਹੈ ਨਾ। ਤੇ ਹੁਣ ਜਦੋਂ ਹਰਿਆਣੇ ਦੀਆਂ ਵੋਟਾਂ ਨੇ, ਜੰਮੂ ਕਸ਼ਮੀਰ ਦੀਆਂ ਵੋਟਾਂ ਨੇ, ਆਉਂਦੇ ਦਿਨਾਂ 'ਚ ਝਾਰਖੰਡ 'ਚ ਤੇ ਮਹਾਰਾਸ਼ਟਰ ਦੀਆਂ ਵੋਟਾਂ ਪੈਣੀਆਂ ਨੇ, ਤਾਂ ਲੋਕਾਂ ਨੂੰ ਆਸ ਹੈ ਕਿ ਲੈ ਵੀ ਹੁਣ ਇਹ ਵੋਟਾਂ ਦੇ ਹਵਾਲੇ ਨਾਲ ਫਿਰ ਇਹ ਵੀ ਕਹਿਣਗੇ ਦੀਵਾਲੀ ਦਾ ਤੋਹਫਾ ਹੈ, ਦੁਸਹਿਰੇ ਦਾ ਤੋਹਫਾ ਹੈ, ਇਹਦੇ ਹਵਾਲੇ ਨਾਲ ਸ਼ਾਇਦ ਰੇਟ ਘਟ ਜਾਵੇ। ਔਰ ਇਹ ਆਸ ਹੈ ਕਿ ਪੈਟਰੋਲ ਜੇ 10 ਰੁਪਏ ਤਾਂ 4-5 ਰੁਪਏ ਤੱਕ ਘਟਾਉਣਗੇ, ਡੀਜ਼ਲ ਜੇ 6 ਤੋਂ 8 ਹੈ ਤਾਂ 2-3 ਰੁਪਏ ਤੱਕ ਘਟਾਉਣਗੇ। ਇਹ ਆਸ ਹੈ ਲੋਕਾਂ ਨੂੰ। ਜੀ ਜੀ। ਇਹਦੇ ਵਿੱਚੋਂ ਹੀ ਲੋਕਾਂ ਨੂੰ ਇਹ ਫਿਕਰ ਵੀ ਹੈ ਪ੍ਰਵੀਨ ਜੀ ਕਿ ਜਿਹੜੇ ਇਹ ਕਹਿ ਰਹੇ ਆ ਨਾ ਕਿ ਇੱਕ ਦੇਸ਼ ਇੱਕ ਚੋਣ, ਕਿ ਫਿਰ ਤਾਂ ਸਹੂਲਤ ਮਿਲਣੀ ਵੀ ਬੰਦ ਹੋ ਜਾਣੀ ਜੇ ਇਕੱਠੀਆਂ ਚੋਣਾਂ ਹੋਣ ਲੱਗ ਗਈਆਂ। ਲੋਕ ਤਾਂ ਕਹਿੰਦੇ ਐ ਕਰੋ ਜੀ, ਹਰ ਸੂਬੇ ਦੀ ਹਰ 1 ਮਹੀਨੇ ਬਾਅਦ ਚੋਣ ਰੱਖ ਲਿਆ ਕਰੋ, ਇਸੇ ਬਹਾਨੇ ਸ਼ਾਇਦ ਪੈਟਰੋਲ ਡੀਜ਼ਲ ਸਸਤਾ ਮਿਲ ਜਾਵੇ। ਜੀ ਬਿਲਕੁਲ। ਸੋ ਦੇਸ਼ ਦੇ ਵਿੱਚ ਕਰੀਬ 33 ਕਰੋੜ ਤੋਂ ਵੱਧ, 33 ਕਰੋੜ 58 ਲੱਖ ਮਤਲਬ ਲੋਕਾਂ ਨੂੰ ਫਾਇਦਾ ਮਿਲਣਾ ਸਿੱਧਾ, ਕਿਉਂਕਿ ਭਾਰਤ ਦੇ ਵਿੱਚ 27 ਕਰੋੜ ਦੇ ਕਰੀਬ ਤਾਂ 2 ਵੀਲਰ ਨੇ, ਹੈ ਨਾ। 58 ਲੱਖ ਦੇ ਕਰੀਬ ਵੱਡੇ ਭਾਰੀ ਵਾਹਨ ਨੇ ਜਿਹੜੇ ਉਹ ਨੇ, ਤੇ 6 ਕਰੋੜ ਤੋਂ ਵੱਧ ਨਿੱਜੀ ਜਿਹੜੇ ਲੋਕਾਂ ਦੇ ਆਪਣੇ 4 ਵੀਲਰ ਕਾਰਾਂ ਗੂਰਾਂ ਹੈਗੀਆਂ ਉਹ ਨੇ। ਸੋ ਇੰਜ 33 ਕਰੋੜ 58 ਲੱਖ ਤੋਂ ਵੱਧ ਲੋਕਾਂ ਲਈ ਰਾਹਤ ਵਾਲੀ ਖਬਰ ਹੋ ਸਕਦੀ ਹੈ ਜੇ ਆਉਂਦੇ ਦਿਨਾਂ 'ਚ ਹਰਿਆਣਾ ਚੋਣਾਂ ਤੋਂ ਪਹਿਲਾਂ, ਮਹਾਰਾਸ਼ਟਰ ਦੀਆਂ ਚੋਣਾਂ ਤੋਂ ਪਹਿਲਾਂ ਪੈਟਰੋਲ ਡੀਜ਼ਲ ਘਟਦਾ ਨਜ਼ਰ ਆਉਂਦਾ। ਤਿਉਹਾਰਾਂ ਦੇ ਦਿਨ ਨੇ,
ਇਹਦੇ ਨਾਂ ਤੇ ਮੋਦੀ ਜੀ ਨੂੰ ਸਗੂਫੇ ਛੱਡਣੇ ਵੀ ਆਉਂਦੇ, ਸ਼ਾਇਦ ਇਹੀ ਸਗੂਫਾ ਲੋਕਾਂ ਨੂੰ ਫਾਇਦਾ ਦੇ ਜਾਵੇ। ਇੰਤਜ਼ਾਰ ਰਹੇਗਾ। ਬਿਲਕੁਲ ਜੀ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।